ਯੂਐਸ ਦੀ ਇਮੀਗ੍ਰੇਸ਼ਨ ਦੇ ਨਾਲ ਜੁੜੀ ਇੱਕ ਖਾਸ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਯੂਐਸ ਇਮੀਗ੍ਰੇਸ਼ਨ ਐਨਫੋਰਸਮੈਂਟ ਅਫੀਸ਼ੀਅਲਸ ਜਿਹੜੇ ਨੇ, ਉਹਨਾਂ ਨੇ ਪਿਛਲੇ 7 ਸਾਲਾਂ ਦੇ ਵਿੱਚ ਇੰਨੇ ਗੈਰਕਾਨੂੰਨੀ ਪ੍ਰਵਾਸੀ ਜਾਂ ਪ੍ਰਵਾਸੀ ਡਿਟੇਨ ਨਹੀਂ ਕੀਤੇ ਜਿੰਨੇ ਕਿ ਫਰਵਰੀ ਦੇ ਪਹਿਲੇ 22 ਦਿਨਾਂ ਦੇ ਵਿੱਚ ਕੀਤੇ ਨੇ। ਜੀ ਹਾਂ, ਉਹਨਾਂ ਨੇ ਪਹਿਲੇ 22 ਦਿਨਾਂ ਦੇ ਵਿੱਚ ਪਿਛਲੇ 7 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਗੱਲ ਦੀ ਸ਼ਾਦੀ ਅਸੀਂ ਨਹੀਂ ਕਰ ਰਹੇ, ਇਸ ਗੱਲ ਦਾ ਦਾਅਵਾ ਅਸੀਂ ਨਹੀਂ ਕਰ ਰਹੇ, ਬਲਕਿ ਯੂਐਸ ਦਾ ਇੱਕ ਬਹੁਤ ਵੱਡਾ ਅਦਾਰਾ ਯੂਐਸ ਗਾਰਡੀਅਨ ਕਰ ਰਿਹਾ, ਤੇ ਉਹਨਾਂ ਦਾ ਦਾਅਵਾ ਇਹ ਹੈ ਕਿ ਉਹਨਾਂ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ DHS ਦਾ ਜਿਹੜਾ ਡਾਟਾ ਉਹ ਖੰਗਾਲਿਆ। ਇਸ ਡਾਟੇ ਦੇ ਮੁਤਾਬਕ ਆંકੜੇ ਜਿਹੜੇ ਸਾਹਮਣੇ ਆ ਰਹੇ ਨੇ ਉਹ ਇਹ ਆ ਕਿ ਫਰਵਰੀ ਦੇ ਪਹਿਲੇ 22 ਦਿਨਾਂ ਦੇ ਵਿੱਚ ਇੰਨੇ ਕੁ ਗੈਰ ਕਾਨੂੰਨੀ ਪ੍ਰਵਾਸੀ ਤੇ ਪ੍ਰਵਾਸੀ ਰਿਟੇਨ ਕੀਤੇ ਗਏ ਨੇ ਯੂਐਸ ਇਮੀਗ੍ਰੇਸ਼ਨ ਐਨਫੋਰਸਮੈਂਟ ਅਫੀਸ਼ੀਅਲਸ ਵੱਲੋਂ, ਜਿੰਨੇ ਕਿ ਪਿਛਲੇ 7 ਸਾਲਾਂ ਦੇ ਵਿੱਚ ਕੀਤੇ ਗਏ ਨੇ, ਜਾਂ ਉਹ 7 ਸਾਲਾਂ ਦੇ ਵਿੱਚ ਕਿਸੇ ਮਹੀਨੇ ਦੇ ਵਿੱਚ ਕੀਤੇ ਗਏ ਸਭ ਤੋਂ ਵੱਧ ਨੇ। ਸੋ ਇਸ ਡਾਟੇ ਦੇ ਮੁਤਾਬਕ ਹੁਣ ਇਹਨਾਂ ਨੂੰ ਡਿਪੋਰਟ ਕਰਨ ਦਾ ਜਿਹੜਾ ਰਾਹ ਉਹ ਅਖਤਿਆਰ ਕੀਤਾ ਜਾ ਰਿਹਾ। ਆਪਾਂ ਦੇਖਿਆ ਕਿ ਪਿਛਲੇ ਦਿਨਾਂ ਦੇ ਦੌਰਾਨ ਜਦੋਂ ਤੋਂ ਡੋਨਾਲਡ ਟਰੰਪ ਇੱਥੋਂ ਦੇ ਜਿਹੜੇ ਬਣੇ ਨੇ ਪ੍ਰੈਜ਼ੀਡੈਂਟ, ਉਹਨਾਂ ਨੇ ਮਾਸ ਡਿਪੋਰਟੇਸ਼ਨ ਕਰਨ ਦਾ ਜਿਹੜਾ ਐਲਾਨ ਸੀਗਾ ਉਹ ਆਪਣੀ ਪ੍ਰੈਜ਼ੀਡੈਂਸੀ ਤੋਂ ਪਹਿਲਾਂ ਹੀ ਕਰ ਦਿੱਤਾ ਸੀ, ਸਹੁੰ ਚੁੱਕਣ ਤੋਂ ਪਹਿਲਾਂ ਹੀ ਕਰ ਦਿੱਤਾ ਸੀਗਾ। ਹੁਣ ਤਾਜ਼ਾ ਖਬਰਾਂ ਦੇ ਮੁਤਾਬਕ ਆਈਸ ਨੇ ਇੰਨੇ ਕੁ ਬੰਦੇ ਡਿਟੇਨ ਕਰ ਲਿਆ ਕਿ ਆਈਸ ਦੀਆਂ ਜਿਹੜੀਆਂ ਜੇਲ੍ਹਾਂ ਨੇ ਜਾਂ ਜਿਹੜੇ ਡਿਟੈਂਸ਼ਨ ਸੈਂਟਰ ਕਹੇ ਜਾ ਸਕਦੇ ਆ, ਉਹ ਫੁੱਲ ਹੋ ਚੁੱਕੇ ਆ। ਮਤਲਬ ਉਹਨਾਂ ਦੇ ਵਿੱਚ ਕੋਈ ਸਪੇਸ ਨਹੀਂ ਹੈ। ਸੋ ਸਾਡਾ ਮਕਸਦ ਕਿਸੇ ਨੂੰ ਖੌਫਜ਼ਦਾ ਕਰਨਾ, ਕਿਸੇ ਨੂੰ ਡਰਾਉਣਾ ਨਹੀਂ ਆ। ਇਹਨਾਂ ਡਾਟਿਆਂ ਦੇ ਦਾਅਵੇ, ਇਹਨਾਂ ਗੱਲਾਂ ਦੇ ਦਾਅਵੇ ਜਿਹੜੇ ਨੇ ਉਹ ਯੂਐਸ ਗਾਰਡੀਅਨ ਜਾਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਦੋਂ ਉਹ ਕਹਿੰਦੇ ਕਿ ਅਸੀਂ ਖੰਗਾਲਿਆ ਡਾਟਾ, ਉਹਨਾਂ ਨੇ ਇਹ ਦਾਅਵਾ ਕੀਤਾ ਕਿ ਇਹ ਡਾਟਾ ਪਿਛਲੇ 7 ਸਾਲਾਂ ਦੇ ਵਿੱਚ ਕਿਸੇ ਵੀ ਮਹੀਨੇ ਦੇ ਵਿੱਚ ਸਭ ਤੋਂ ਵੱਧ ਹੈ।